सज्जना दी रब्बा दम दम खैर होवे। सारे सुन वाले दोस्तां बजुर्गां साहबानां मित्रां नूं साधक भट्टी दा ते लाला जी GS स्टूडियो वालियां दा मुहब्बतां भरिया सलाम। ਅਸੀਂ ਇਹਨਾਂ ਸਾਹਿਬਾਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨੇ ਆ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਮੇਰੇ ਸੱਜਣੋ, ਦਾਸਤਾਨ ਸੱਸੀ ਸ਼ਹਿਜ਼ਾਦੀ ਦੇ ਆਖਰੀ ਹਿੱਸੇ ਵਿੱਚ ਤਾਂ ਦੱਸਿਆ ਹੀ ਦਾਸਤਾਨ ਪੇਸ਼ ਕੀਤੀ ਜਾਏਗੀ ਪੀਰ ਮੁਰਾਦੀਆ। ਅੱਜ ਅਸੀਂ ਜਨਾਬ ਦੀ ਖਿਦਮਤ ਵਿੱਚ ਦਾਸਤਾਨ ਪੇਸ਼ ਕਰ ਰਹੇ ਹਾਂ ਪੀਰ ਮੁਰਾਦੀਆ। ਨਵੇਂ ਅੰਦਾਜ਼ ਵਿੱਚ ਮੁਕੰਮਲ ਦਾਸਤਾਨ ਪੇਸ਼ ਕੀਤੀ ਜਾ ਰਹੀ ਹੈ। ਇਹਦੀ ਫਰਮਾਇਸ਼ ਕਰਦੇ ਨੇ ਮੇਰੇ ਬੜੇ ਪਿਆਰੇ ਦੋਸਤ ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ, ਕੈਨੇਡਾ ਤੋਂ ਤਾਰਾ ਸਿੰਘ ਢਿੱਲੋਂ, ਕਰਤਾਰਪੁਰ ਤੋਂ ਮੁਹੰਮਦ ਨਦੀਮ, ਮੁਹੰਮਦ ਵਸੀਮ, ਸ਼ੇਰਗੜ੍ਹ ਉਕਾੜੇ ਤੋਂ ਮੁਦੱਸਰ ਅਲੀ ਰਹਿਮਾਨੀ, ਕਾਲੇ ਵਾਲੇ ਚੀਮੇ ਤੋਂ ਜ਼ਕਾਉਲਾ ਚੀਮਾ, ਪੀਰ ਮਹਲ ਤੋਂ ਮੁਹੰਮਦ ਰਿਆਜ਼, ਨਾਰਕਵਾਲ 530 ਵਿੱਚੋਂ ਹਮਜ਼ਾ ਕਮੋ ਤੇ ਜਾਜ਼ ਕਮੋ, ਮਨੀਰ ਗੁੱਜਰ, ਡਾਕਟਰ ਸ਼ਰੀਫ ਗੁੱਜਰ, ਨਿੱਕੇ ਦੌਲਤਾਣੇ ਵਿੱਚੋਂ ਬਾਬਾ ਮਨੀਰ ਤੇ ਉਹਦੇ ਸਾਥੀ, ਝੰਗ ਤੋਂ ਗੁਲਾਮ ਸ਼ਬੀਰ ਮਲੰਗੀ। ਜਿਸ ਭਰਾ ਨੇ ਪ੍ਰੋਗਰਾਮ ਤੇ ਬੁਲਾਣਾ ਹੋਵੇ ਬੁਲਾ ਸਕਦਾ ਹੈ, ਉੱਤੇ ਨੰਬਰ ਮੌਜੂਦ ਹੈ। ਮੇਰੇ ਸੱਜਣੋ, ਹੁਣ ਅਸੀਂ ਆਉਂਦੇ ਹਾਂ ਦਾਸਤਾਨ ਪੀਰ ਮੁਰਾਦੀਆ ਵੱਲੇ। ਮੇਰੇ ਦੋਸਤੋ, ਇਹ ਵਾਕਿਆ ਇੰਜ ਸ਼ੁਰੂ ਹੋਇਆ, ਕਿਸੇ ਦੌਰ ਵਿੱਚ ਸ਼ਹਿਰ ਗੋਜਰੇ ਵਿੱਚ ਕਾਲ ਪੈ ਜਾਂਦਾ ਹੈ ਤੇ ਗੁੱਜਰ ਉੱਥੋਂ ਮਾਲ ਡੰਗਰ ਲੈ ਕੇ ਆਪਣਾ ਬਾਲ ਬੱਚੇ ਵੀ ਲੈ ਕੇ ਸਿਆਲਕੋਟ ਦੇ ਵਿੱਚ ਆ ਕੇ ਡੇਰਾ ਲਾ ਲੈਂਦੇ ਨੇ ਤੇ ਰਾਜੇ ਸੱਲ ਦੀਆਂ ਪੈਲੀਆਂ ਵਿੱਚ ਗੁੱਜਰ ਡੰਗਰ ਛੱਡ ਦਿੰਦੇ ਨੇ। ਰਾਜੇ ਸੱਲ ਦੀਆਂ ਸਿਪਾਹੀਆਂ ਨੇ ਵੇਖਿਆ, ਉਹ ਜਾ ਕੇ ਰਾਜੇ ਸੱਲ ਨੂੰ ਦੱਸਦੇ ਨੇ। ਸਾਧਕ ਭੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ GS ਸਟੂਡੀਓ ਵਾਲੇ ਰਿਕਾਰਡ ਕਰਦੇ ਨੇ। ਉਹ ਕਿਸ ਤਰ੍ਹਾਂ ਜਾਂਦੇ ਨੇ ਤੇ ਸ਼ਾਇਰ ਕੀ ਲਿਖਦਾ ਹੈ। ਕਾਲ ਪਿਆ ਵਿੱਚ ਗੋਜਰੇ ਜੀ ਉੱਠ ਗੁੱਜਰ ਚੱਲੇ, ਅੱਗੇ ਉਹਨਾਂ ਲਾ ਲਏ ਮੱਝੀ ਦੇ ਗੱਲੇ, ਜਹੀਰੇ ਰਾਜੇ ਸੱਲ ਦੇ ਉਹਨਾਂ ਜਾ ਕੇ ਮੱਲੇ, ਨੌਕਰ ਰਾਜੇ ਸੱਲ ਦਾ ਅੱਗੋਂ ਮੰਗੂ ਠੱਲੇ, ਨੌਕਰ ਰਾਜੇ ਸੱਲ ਦਾ ਰਾਜੇ ਅੱਗੇ ਪੁਕਾਰੇ, ਕੋਈ ਗੁੱਜਰ ਆ ਗਏ ਗੋਜਰਿਓਂ ਕੋਈ ਬਹੁਤੇ ਸਾਰੇ, ਉਹਨਾਂ ਦੇ ਕੰਨਾਂ ਤਿੱਕਟ ਗੋਰੀਆਂ ਸਿਰਾਂ ਤੇ ਸਾਫੇ ਕਾਲੇ, ਉਹ ਰੱਖੋ ਜਾਰਨ ਤੁਸਾਂ ਦੀ ਨਹੀਂ ਕੋਈ ਡਰ ਤੁਮਾਰੇ। ਮੇਰੇ ਸੱਜਣੋ, ਮਿੱਤਰੋ, ਬੇਲੀਓ, ਰਾਜੇ ਸਾਲ ਦੇ ਸਿਪਾਹੀ ਰਾਜੇ ਸਾਲ ਨੂੰ ਦੱਸਦੇ ਨੇ, ਆਂਦੇ ਰਾਜਾ ਜੀ ਸ਼ਹਿਰ ਗੋਜਰੇ ਵਿੱਚੋਂ ਗੁੱਜਰ ਆ ਗਏ ਨੇ ਤੇ ਉਹ ਸਾਡੀਆਂ ਫਸਲਾਂ ਜਾੜਦੇ ਫਿਰਦੇ ਨੇ। ਰਾਜੇ ਸਾਲ ਨੇ ਜਿਸ ਨੌਕਰਾਂ ਦੀ ਗੱਲ ਸੁਣੀ, ਰਾਜੇ ਸਾਲ ਨੂੰ ਬੜਾ ਗੁੱਸਾ ਚੜਿਆ। ਉਹਨੇ ਆਖਿਆ, ਨਾ ਪੁੱਛਿਆ ਨਾ ਦੱਸਿਆ, ਇਹ ਸਾਡੀਆਂ ਫਸਲਾਂ ਜਾੜਦੇ ਫਿਰਦੇ ਨੇ ਤੇ ਜਾਓ ਇਹਨਾਂ ਨੂੰ ਲੈ ਕੇ ਆਓ। ਆਦੇ ਰਾਜੇ ਸਾਲ ਦੇ ਸਿਪਾਹੀ ਕਿਸ ਤਰ੍ਹਾਂ ਲੈਣ ਜਾਂਦੇ ਨੇ ਤੇ ਰਾਜਾ ਸਾਲ ਉਹਨਾਂ ਨੂੰ ਕੀ ਆਂਦਾ। ਉਹ ਬੋਲੇ, ਰਾਜਾ ਸਾਲੇ ਵਾਂਗ ਬੱਦਲ ਗੱਜੇ, ਗੁੱਜਰ ਲਾਇਓ ਬਨ ਕੇ ਤਰ ਲਿਆਵੋ ਅੱਗੇ, ਨੌਕਰ ਰਾਜੇ ਸੱਲ ਦੇ ਗੁੱਜਰ ਬੰਨਣ ਚੱਲੇ, ਮਜ਼ਲਾ ਕਰਦੇ ਪਾਰੀਆਂ ਬਾਹੋ ਦਾਈ ਚੱਲੇ। ਆ ਮੇਰੇ ਦੋਸਤੋ, ਨੌਕਰ ਰਾਜੇ ਸੱਲ ਦੇ ਗੁੱਜਰਾਂ ਦੇ ਕੋਲ ਟੁਰ ਗਏ ਤੇ ਜਾ ਕੇ ਆਂਦੇ ਨੇ, ਗੁੱਜਰ ਬਾਦਸ਼ਾਹ ਤੁਹਾਨੂੰ ਰਾਜਾ ਸੱਲ ਬੁਲਾਉਂਦਾ ਪਿਆ। ਆ ਗੁੱਜਰ ਰਾਜੇ ਸੱਲ ਕੋਲ ਆ ਜਾਂਦੇ ਨੇ, ਆ ਕੇ ਆਂਦੇ ਨੇ, ਜਿਵੇਂ ਬਾਦਸ਼ਾਹ ਸਾਡੇ ਵਾਸਤੇ ਕੀ ਹੁਕਮ ਹੈ। ਆਖਿਆ, ਤੁਹਾਨੂੰ ਪਤਾ ਨਹੀਂ ਬਿਨ ਪੁੱਛਿਆ ਨੇ ਸਾਡੀਆਂ ਫਸਲਾਂ ਜਾੜਦੇ ਫਿਰਦੇ ਹੋ, ਕੰਮ ਸੋ ਕੰਮ ਪੁੱਛ ਤੇ ਲੈਣਾ ਹੀ ਸਾਨੂੰ। ਆ ਗੁੱਜਰਾਂ ਕਿਹਾ, ਜਿਵੇਂ ਬਾਦਸ਼ਾਹ ਸਾਡੇ ਸ਼ਹਿਰ ਵਿੱਚ ਕਾਲ ਪੈ ਗਿਆ ਹੈ ਤੇ ਸਾਨੂੰ 4 ਦਿਨ ਕੱਟ ਲੈਣ ਦੇ। ਰਾਜੇ ਸਾਲ ਨੇ ਸੋਚਿਆ, ਚਲੋ ਕੋਈ ਗੱਲ ਨਹੀਂ, ਮੁਸੀਬਤ ਮਾਰੇ ਆ ਗਏ ਨੇ। ਤੇ ਰਾਜੇ ਸਾਲ ਨੇ ਕਿਹਾ, ਤੁਹਾਨੂੰ ਇੱਕ ਗੱਲ ਮੇਰੀ ਜ਼ਰੂਰ ਮੰਨਣੀ ਪੈਗੀ। ਗੁੱਜਰਾਂ ਨੇ ਕਿਹਾ, ਕਿਹੜੀ? ਜਿਵੇਂ ਬਾਦਸ਼ਾਹ। ਰਾਜੇ ਸਾਲ ਨੇ ਕਿਹਾ, 1.25 ਮਣ ਦੁੱਧ ਮੇਰੀ ਕਚਹਿਰੀ 'ਚ ਰੋਜ਼ ਆਉਣਾ ਚਾਹੀਦਾ ਹੈ। ਗੁੱਜਰਾਂ ਕਿਹਾ, ਜਿਵੇਂ ਬਾਦਸ਼ਾਹ, ਕੋਈ ਗੱਲ ਨਹੀਂ, ਦੁੱਧ ਆਇਆ ਕਰੇਗਾ। ਆ ਗੁੱਜਰੀ ਦੁੱਧ ਲੈ ਕੇ ਜਾਂਦੀ ਏ। ਦੂਸਰਾ ਦਿਨ ਹੋਇਆ, ਫਿਰ ਦੁੱਧ ਲੈ ਕੇ ਜਾਂਦੀ ਤੇ ਰਾਹ ਵਿੱਚ ਮੇਰ ਸ਼ਾਹ ਫਕੀਰ ਜੰਗਲ ਵਿੱਚ ਬੈਠਾ ਸੀ। ਉਹਨੇ 12 ਸਾਲਾਂ ਦਾ ਰੋਜ਼ਾ ਰੱਖਿਆ ਸੀ। ਉਹਨੂੰ ਕੀ ਆਂਦਾ ਤੇ ਸ਼ਾਇਰ ਕੀ ਲਿਖਦਾ, ਸਾਧਕ ਭੱਟੀ ਪੇਸ਼ ਕਰਦਾ। ਉਹ ਗੁਜਰੀ
मटकी चुक के हो गई है राई। मेर शाह फकीर ने जंगल ताड़ी लाई। मेरा रोजा 12 सालां दा पुत्तर चाख लाई। मेरा रोजा 12 सालां दा पुत्तर चाख लाई। मेरे दोस्तों, मेर शाह फकीर ने क्या पुत्तर जां मैं अपनी मां दा बग्गा नीर वेख्या ते जां तेरे भांडे विच वेख्या है। आदे गुजरी मेर शाह फकीर नाल केड़ी गल करदी है ते शायर की लिखदा साधक पट्टी पेश करदा। गुजरी मुख तो बोलदी हुक्म नूं करदी तुरदा। कल पीना पीर जी ठंडा ते सरदा। दुध अज तोलिया मेरे घर दिया मरदा। एक तोला दुध भी घट गया बंद हो जान करजा। पीना नहीं हो बच्चिए सिर्फ दीदार मैं करना। आ गुजरी ने सोचिया वो कहंदे पैन मैं पीना नहीं सिर्फ दीदार ही करना है। गुजरी मेहरबान होके बाबे मेर शाह अगे अपनी गागर दुध दी रख दिए। बाबा मेर शाह फकीर उत्थे एक कला वहांदा है। वो केड़ी वहांदा है? ओ गुजरी मटकी ला के अगे फकर टकाई। मेर शाह फकीर ने सज्जी चीची पाई। सवा सासिर दुध घट गया बिच रलदा नाई। ओ गुजरी मटकी चुक के हो गई है राई। तोला राजे साल दा तोले दुध तड़वाई। सवा सासिर दुध घट गया बिच रलदा नाई। आ मेरे दोस्तों, गुजरी जदों दुध लै गई ते राजे साल दे तोले ने दुध तोलिया। वो कहन लगा राजा जी सवा सासिर दुध घट गया है। आ राजे साल ने गुजरी नूं सद्दिया। आख्या है रामजादिए 2 दिन दुध पूरा हुंदा रहा है, अज दुध क्यों घट है? गुजरी कहन लगी जिवें बादशाह मेरा कोई गुनाह नहीं। राह विच कोना जा फकीर बैठा है, उन्हें मेरा तरला लिया सी। उन्हें कहा सिर मैं वेख नहीं है पीना नहीं। उन्हें चीची पाई जो कुछ किया फिर उन्हें किया। राजे साल नूं बड़ा गुस्सा चढ़िया। अपने सिपाहियां नूं सद्दिया। कहन लगा जाओ उन्हें फड़ के लियाओ। राजे साल दे सिपाही तुर पैंदे ने। राह विच आंदे ने एक आंदा बांह तो फड़ांगा, दूजा आंदा मैं लातों फड़ांगा। एक उन्हां दे विच मन्नण वाला सी दरवेश दा। ਉਹ ਉਹਨਾਂ ਨੂੰ ਕੀ ਆਂਦਾ ਫੇ ਫਕਰ ਨੂੰ ਕਰਨਾ ਸਲਾਮ ਚੰਗਾ ਭਾਵੇਂ ਹਾਲ ਥੀਓ ਬੇਹਾਲ ਹੋਵੇ ਇਹ ਨਾ ਸਮਝੀ ਉਹਦੇ ਵਿੱਚ ਕੁਝ ਨਹੀਂ ਭਾਵੇਂ ਕਿਸੇ ਫਕੀਰ ਦਾ ਬਾਲ ਹੋਵੇ ਫਕਰ ਚਾਦਵੀਂ ਪੀੜੀ ਤੱਕਰ ਬਾੜ ਜਾਂਦਾ ਭਾਵੇਂ ਕਿਸੇ ਫਕੀਰ ਦਾ ਬਾਲ ਹੋਵੇ ਮੋਕ ਮਦੀਨਾ ਨਾ ਗੋਦੜੀ ਫੋਲ ਵੇਖੀਏ ਮਤਾ ਗੋਦੜੀ ਦੇ ਵਿੱਚ ਲਾਲ ਹੋਵੇ ਉਹ ਜਿਹੜਾ ਦਰਵੇਸ਼ ਦੇ ਮੰਨਣ ਵਾਲਾ ਸੀ ਉਹ ਕਹਿਣ ਲੱਗਾ ਮੇਰ ਸ਼ਾਹ ਫਕੀਰ ਨੇ ਸਾਡੇ ਨਾਲ ਇੰਜ ਨਹੀਂ ਜਿਉਣਾ ਉਹਨੂੰ ਜਾ ਕੁੱਟੀਏ ਨੱਪੀਏ ਤੋ ਮਿਹਰਬਾਨ ਹੋ ਜਾਏਗਾ ਤੇ ਫਿਰ ਸਾਡੇ ਨਾਲ ਆ ਜਾਏਗਾ ਉਹਨਾਂ ਇੰਜ ਕੀਤਾ ਜਾ ਕੇ ਮੇਰ ਸ਼ਾਹ ਫਕੀਰ ਨੂੰ ਕੁੱਟਣ ਨੱਪਣ ਲੱਗ ਪਏ ਜਿਸ ਵੇਲੇ ਫਕੀਰ ਮਿਹਰਬਾਨ ਹੋਇਆ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਰਾਜਾ ਸਲ ਸੱਦਦਾ ਹੈ ਉਹਨੇ ਆਖਿਆ ਕੋਈ ਗੱਲ ਨਹੀਂ ਮੇਰ ਸ਼ਾਹ ਫਕੀਰ ਰਾਜੇ ਸਾਲ ਦੇ ਕੋਲ ਆਇਆ ਤੇ ਰਾਜਾ ਸਾਲ ਬੜੇ ਗੁੱਸੇ ਨਾਲ ਆਂਦਾ ਮੇਰੂ ਸਾਡੇ ਸ਼ਹਿਰ ਦੇ ਟੁਕੜੇ ਖਾ ਖਾ ਕੇ ਤੇ ਸਾਡੇ ਤੇ ਜਾਦੂ ਕਰਨ ਲੱਗ ਪਿਆ ਮੇਰ ਸ਼ਾਹ ਫਕੀਰ ਕਹਿਣ ਲੱਗਾ ਬਾਦਸ਼ਾਹ ਮੈਂ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਆਖਿਆ ਦੁੱਧ ਨਾਲ ਕੀ ਕੀਤਾ ਹੀ ਉਹਨਾਂ ਆਖਿਆ ਰਾਜਾ ਜੀ ਮੈਂ ਪੀਤਾ ਨਹੀਂ ਮੈਂ ਸਿਰਫ ਇੱਛਾ ਸੱਜੀ ਚੀਚੀ ਪਾਈਏ ਜੋ ਗੁਨਾਹ ਫਿਰ ਚੀਚੀ ਦਾ ਰਾਜੇ ਸਾਲ ਨੂੰ ਬੜਾ ਗੁੱਸਾ ਚੜਿਆ ਉਹਨੇ ਤਲਵਾਰ ਮਾਰੀ ਤੋਂ ਉਹਦੀ ਚੀਚੀ ਲਾ ਦਿੱਤੀ ਮੇਰ ਸ਼ਾਹ ਫਕੀਰ ਉਥੋਂ ਚੀਚੀ ਲੈ ਕੇ ਤਲਾਅ ਤੇ ਚਲਾ ਜਾਂਦਾ ਉਹ ਤਲਾਅ ਕਿਹੜਾ ਸੀ ਜਿੱਥੇ ਮਾਈ ਰਾਸਤੀ ਰਾਜੇ ਸਾਲ ਦੀ ਭੈਣ 7 ਸਹੇਲੀਆਂ ਲੈ ਕੇ ਆ ਕੇ ਨਹਾਂਦੀ ਸੀ ਮੇਰੇ ਦੋਸਤੋ ਮੇਰ ਸ਼ਾਹ ਫਕੀਰ ਨੇ ਉਥੋਂ ਕੋਟਾ ਫੜਿਆ ਤੇ ਜਾ ਕੇ ਧੋਣ ਲੱਗ ਪਿਆ
ਤੇ ਚੀਚੀ ਵਿੱਚ ਕਦਰਾ ਖੂਨ ਦਾ ਵਗਿਆ ਤੋਂ ਫੁੱਲ ਬਣ ਕੇ ਤਰਨ ਲੱਗ ਪਿਆ। ਉਧਰੋਂ ਮਾਈ ਰਾਸੀ ਸੁੱਤੀ ਹੁੰਦੀ ਏ, ਹੋਣੀ ਜਾ ਕੇ ਮਾਈ ਰਾਸੀ ਨੂੰ ਜਗਾਉਂਦੀ ਏ। ਉਹ 60 ਸਹੇਲੀਆਂ ਲੈ ਕੇ ਕਿਸ ਤਰ੍ਹਾਂ ਤਲਾਅ ਤੇ ਆਉਂਦੀ ਏ ਤੇ ਸ਼ਾਇਰ ਕੀ ਲਿਖਦਾ ਸਾਦਕ ਭੱਟੀ ਪੇਸ਼ ਕਰਦਾ। ਉਹ ਸੁੱਤੀ ਮਾਈ ਰਾਸੀ ਹੋਣੀ ਟੁੰਬ ਜਗਾਈ, ਲੈ ਕੇ 60 ਸਹੇਲੀਆਂ ਉੱਤੇ ਤਲਾਅ ਤੇ ਆਈ। ਉਹ ਫੁੱਲ ਨਜ਼ਰੀ ਪੈ ਗਿਆ ਸਭਨਾ ਖੁਸ਼ੀ ਮਨਾਈ। ਉਹ ਫੁੱਲ ਨਜ਼ਰੀ ਪੈ ਗਿਆ ਸਭਨਾ ਖੁਸ਼ੀ ਮਨਾਈ। ਸਾਰਾ ਜ਼ੋਰ ਲਾ ਲਿਆ ਫੁੱਲ ਫੜਿਆ ਨਾਈ, ਉਹਨਾਂ ਸਾਰਾ ਜ਼ੋਰ ਲਾ ਲਿਆ ਫੁੱਲ ਫੜਿਆ ਨਾਈ। ਮਾਈ ਰਾਸੀ ਦੀਆਂ ਸਹੇਲੀਆਂ ਨੇ ਬੜਾ ਜ਼ੋਰ ਲਾਇਆ ਫੁੱਲ ਨੂੰ ਵਲਦੀਆਂ ਨੇ। ਫੁੱਲ ਛਾਲ ਮਾਰ ਕੇ ਅਗਾਂਹ ਨਿਕਲ ਜਾਂਦਾ ਹੈ, ਥੱਕ ਜਾਂਦੀਆਂ ਨੇ। ਕਹਿੰਦੀਆਂ ਨੇ ਰਾਸੀਏ ਤੂੰ ਵੇਖ ਕੇ ਨਹੀਂ ਜੇ ਫੁੱਲ ਫੜਿਆ ਜਾਏ ਤੇ। ਮਾਈ ਰਾਸੀ ਕਹਿਣ ਲੱਗੀ ਤੁਸੀਂ ਹੁਣ ਪਿਛਾਂ ਹੋ ਕੇ ਬਹਿ ਜਾਓ, ਮੈਂ ਫੁੱਲ ਨੂੰ ਆਪੇ ਫੜਾਂਗੀ। ਮਾਈ ਰਾਸੀ ਕਿਸ ਤਰ੍ਹਾਂ ਫੁੱਲ ਨੂੰ ਫੜਨ ਜਾਂਦੀ ਏ ਸਾਦਕ ਭੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ GS ਸਟੂਡੀਓ ਵਾਲੇ ਰਿਕਾਰਡ ਕਰਦੇ ਨੇ। ਮਾਈ ਰਾਸੀ ਕਿਸ ਤਰ੍ਹਾਂ ਜਾਂਦੀ ਏ ਤੇ ਸ਼ਾਇਰ ਕੀ ਲਿਖਦਾ ਹੈ। ਉੱਠੀ ਮਾਈ ਰਾਸਤੀ ਯਾਦ ਰੱਬ ਨੂੰ ਕਰਦੀ, ਸੁੱਚਾ ਬਿਸਤਰ ਲਾ ਕੇ ਉੱਤੇ ਪੌੜੀ ਤਰਦੀ। ਲੰਮੀ ਤਾਰੀ ਲਾ ਕੇ ਉਹ ਜਾ ਫੁੱਲ ਨੂੰ ਫੜਦੀ, ਪੜ ਬਿਸਮਿਲ੍ਲਾ ਉਸਨੇ ਨਾਲ ਮੁਖ ਦੇ ਲਾਇਆ। ਹਜ਼ਰਤ ਪੀਰ ਮੁਰਾਦੀਆ ਵਿੱਚ ਸ਼ਿਕਮੇ ਆਇਆ, ਹਜ਼ਰਤ ਪੀਰ ਮੁਰਾਦੀਆ ਵਿੱਚ ਸ਼ਿਕਮੇ ਆਇਆ। ਹਾਂ ਮੇਰੇ ਦੋਸਤੋ, ਜਿਸ ਵੇਲੇ 5-6 ਮਹੀਨੇ ਗੁਜ਼ਰੇ ਰਾਜੇ ਸਾਲ ਨੇ ਵੇਖਿਆ, ਉਹਨੇ ਆਖਿਆ ਮੇਰੀ ਭੈਣ ਇਹੋ ਜਿਹੀ ਹੋ ਗਈ ਏ। ਅੱਧੀ ਰਾਤ ਦਾ ਟਾਈਮ ਸੀ, ਉਹਨੇ ਧੱਕੇ ਮਾਰ ਕੇ ਮਹਿਲਾਂ ਚੋਂ ਬਾਹਰ ਕੱਢ ਦਿੱਤਾ। ਮਾਈ ਰਾਸੀ ਉੱਥੋਂ ਟੁਰਦੀ ਟੁਰਦੀ ਲਾਹੌਰ ਆ ਗਈ ਤੇ ਲਾਹੌਰ ਆ ਕੇ ਮਕਬਰੇ ਵਿੱਚ ਡੇਰਾ ਲਾ ਲਿਆ। ਮਾਈ ਰਾਸੀ ਨੂੰ 11 ਮਹੀਨੇ ਗੁਜ਼ਰ ਗਏ ਨੇ ਤੇ ਦਾਈਆਂ ਮਾਈਆਂ ਨੂੰ ਪੁੱਛਦੀ ਏ, ਦਾਈਆਂ ਮਾਈਆਂ ਨੂੰ ਪੁੱਛਦੀ ਏ ਤੁਹਾਨੂੰ ਸੱਬੇ ਨੂੰ ਵਾਰਾਂ। ਬੱਚੀ ਬੱਚਾ ਨਵੀਂ ਮਹੀਨੀ ਪੈਦਾ ਹੁੰਦਾ ਏ ਤੇ ਮੈਨੂੰ ਗੁਜ਼ਰ ਗਏ 11। ਮਾਈ ਰਾਸੀ ਦਾਈਆਂ ਮਾਈਆਂ ਪੁੱਛਦੀ ਤੁਹਾਨੂੰ ਸੱਬੇ ਨਵਾਰਾਂ, ਬੱਚੀ ਬੱਚਾ ਤੇ ਨਵੀਂ ਮਹੀਨੀ ਪੈਦਾ ਹੁੰਦਾ ਹੈ, ਮੈਨੂੰ ਗੁਜ਼ਰ ਗਏ ਨੇ 11। ਉਹ ਰਾਮ ਪਰੇਸ਼ਾਨ ਹੋ ਜਾਂਦੀਆਂ ਨੇ। ਮਾਈ ਰਾਸੀ ਇੱਕ ਦਿਨ ਬਾਜ਼ਾਰ ਵਿੱਚ ਜਾ ਰਹੀ ਏ, ਹਜ਼ਰਤ ਪੀਰ ਮੁਰਾਦੀ ਆਵਾਜ਼ ਮਾਰਦਾ ਹੈ, ਆਖਿਆ ਮਾਤਾ। ਉਹਨੇ 4 ਸਵੇਰੇ ਵੇਖਿਆ ਨਾ ਬੰਦਾ ਨਜ਼ਰ ਕੋ ਨਹੀਂ ਆਉਂਦਾ ਪਿਆ, ਆਵਾਜ਼ ਕਿੱਥੋਂ ਆ ਰਹੀ। ਆ ਕਹਿਣ ਲੱਗੀ ਕੌਣ ਮਾਤਾ ਮਾਤਾ ਆਖਣ ਡਿਆ ਹੈ। ਹਜ਼ਰਤ ਪੀਰ ਮੁਰਾਦੀ ਨੇ ਆਵਾਜ਼ ਦਿੱਤੀ, ਆਖਿਆ ਹੈ ਮਾਈ ਤੂੰ ਹਿੰਦੂਆਂ ਦੀ ਲੜਕੀ ਹੈ, ਮੈਂ ਮੁਹੰਮਦ ਮੁਸਤਫਾ ਦਾ ਕਲਮਾ ਪੜਨ ਵਾਲਾ ਵਾਂ। ਜਿੰਨਾ ਜ਼ਿਕਰ ਤੂੰ ਮੁਹੰਮਦ ਮੁਸਤਫਾ ਦਾ ਕਲਮਾ ਨਾ ਪੜਿਆ ਮੈਂ ਪੈਦਾ ਨਹੀਂ ਹੋਣਾ, ਭਾਵੇਂ 36 ਸਾਲ ਨਾਲ ਤੂੰ ਕਲਮਾ ਪੜ। ਮਾਈ ਰਾਸੀ ਨੇ ਉੱਥੇ ਕਲਮਾ ਪੜਿਆ, ਹਜ਼ਰਤ ਪੀਰ ਮੁਰਾਦੀਆ ਪੈਦਾ ਹੋਇਆ ਤੇ ਜਿਹੜੇ ਜਾਨੀ ਜਾਨ ਲੋਕ ਸਨ ਸਭਨਾਂ ਦੀ ਤਾਰਾਂ ਪਹੁੰਚ ਗਈਆਂ। ਤੇ ਸ਼ਾਇਰ ਇੱਥੇ ਕੀ ਲਿਖਦਾ ਹੈ, ਪੀਰ ਪੈਗੰਬਰ ਔਲੀਆ ਸਭਨਾ ਮਤਾ ਪਕਾਇਆ। ਬੰਦਾ ਹੋਇਆ ਦੀਨ ਦਾ ਜੀ ਚੰਗਾ ਹੋਇਆ, ਡੈਂਕਾ ਵੱਜੇਗਾ ਦੀਨ ਦਾ ਜਿਸ ਦੇਣੇ ਮੋਇਆ। ਆ ਮੇਰੇ ਦੋਸਤੋ, ਹਜ਼ਰਤ ਪੀਰ ਮੁਰਾਦੀਆ ਪੈਦਾ ਹੋਇਆ। ਮਾਈ ਰਾਸੀ ਲੋਕਾਂ ਦਾ ਪੀਣਾ ਕਿਤਨਾ ਕਰਕੇ ਉਹਨੂੰ ਜਵਾਨ ਕੀਤਾ। ਜਿਸ ਵੇਲੇ ਜਵਾਨ ਹੋਇਆ ਉਧਰੋਂ ਰਾਜੇ ਸਾਲ ਨੇ ਕਿਲਾ ਪਵਾਉਣਾ ਸ਼ੁਰੂ ਕਰਤਾ। ਮਾਈ ਰਾਸੀ ਨੂੰ ਪਤਾ ਲੱਗਾ ਕਿ ਰਾਜੇ ਸਾਲ ਨੇ ਕਿਲਾ ਸ਼ੁਰੂ ਕਰਤਾ। ਪੀਰ ਮੁਰਾਦੀਆ ਨੂੰ ਕਹਿਣ ਲੱਗੀ ਪੁੱਤਰਾ ਇੰਜ ਕਰੀਏ, ਆਪਾਂ ਮਾਂ ਪੁੱਤਰ ਸਿਆਲਕੋਟ ਟੁਰ ਜਾਂਦੇ ਆ। ਰਾਜੇ ਸਾਲ ਨੂੰ ਹੁਣ ਸਾਡੀ ਕਿਹੜੀ ਪਛਾਣ ਰਹਿ ਗਈ ਏ, ਉੱਥੇ ਜਾ ਕੇ ਮਿਹਨਤ ਮਨਜ਼ੂਰੀ ਕਰਕੇ ਆਪਣਾ ਲੰਗਰ ਚਲਾਵਾਂਗੇ। ਹਜ਼ਰਤ ਪੀਰ ਮੁਰਾਦੀਆ ਤੇ ਮਾਈ ਰਾਸੀ ਸਿਆਲਕੋਟ ਨੂੰ ਜਾਂਦੇ ਨੇ। ਉਹ ਕਿਸ ਤਰ੍ਹਾਂ ਜਾਂਦੇ ਨੇ ਸਾਦਕ ਭੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ ਨੇ। ਤੇ ਸ਼ਾਇਰ ਕੀ ਲਿਖਦਾ ਹੈ, ਚੱਲੇ ਸਿਆਲਕੋਟ ਨੂੰ ਮਾਂ ਪੁੱਤ ਪਿਆਰਾ, ਦਾਣਾ ਪਾਣੀ ਮੁੱਕ ਗਿਆ ਖਾ ਬੈਠੇ ਸਾਰਾ। ਅੰਦਰ ਸਿਆਲਕੋਟ ਦੇ ਉਹ ਜਾ ਕਰਨ ਤਾਰਾ।
ਮਾਈ ਰਾਸਤੀ ਤੇ ਪੀਰ ਮੁਰਾਦੀਆ ਸਿਆਲਕੋਟ ਵਿੱਚ ਚਲੇ ਜਾਂਦੇ ਨੇ। ਉਧਰੋਂ ਰਾਜੇ ਸਾਲ ਨੇ ਕਿਲਾ ਪਵਾਉਣਾ ਸ਼ੁਰੂ ਕੀਤਾ। ਉਹ ਜਿਸਲ ਤਿਆਰ ਹੋਇਆ ਰਾਜਾ ਸਾਲ ਵੇਖਣ ਆਉਂਦਾ ਹੈ ਤੇ ਕਿਲੇ ਦੀ ਦੀਵਾਰ ਗਿੜਗਿੜਾ ਕੇ ਡਿੱਗ ਪੈਂਦੀ ਏ ਤੇ ਸ਼ਾਇਰ ਇੱਥੇ ਕੀ ਲਿਖਦਾ, ਕਿਲਾ ਪਵਾਇਆ ਸਾਲ ਨੇ ਕੋਈ ਬੇਅੰਦਾਜ਼ਾ, ਉਹਦੇ ਲਾਂਦੇ ਰੱਖੀਆਂ ਪੌੜੀਆਂ ਚੜ੍ਹਦੇ ਦਰਵਾਜ਼ਾ, ਅੰਦਰੋਂ ਕਲੀ ਫਿਰ ਗਈ ਪੰਨਿਓ ਫਿਰ ਗਿਆ ਪਾਰਾ, ਕਿਲਾ ਵੇਖਣ ਆ ਗਿਆ ਜੀ ਸਾਲ ਰਾਜਾ, ਕਿਲਾ ਡਿੱਗਾ ਗਿੜਗਿੜਾ ਕੇ ਸਾਲ ਚੁਰਿਆ ਰਾਜਾ। ਮੇਰੇ ਸਜਣੋ ਮਿੱਤਰੋ ਬੇਲੀਓ, ਰਾਜਾ ਸਾਲ ਕਿਲਾ ਜਿਸਲੇ ਵੇਖਣ ਆਇਆ ਤੇ ਕਿਲੇ ਦੀ ਦੀਵਾਰ ਗਿੜਗਿੜਾ ਕੇ ਡਿੱਗ ਪਈ। ਮੇਰੇ ਦੋਸਤੋ, ਰਾਜੇ ਸਾਲ ਨੇ ਆਪਣੇ ਨਜੂਮੀਆਂ ਨੂੰ ਸੱਦਿਆ। ਉਹਨਾਂ ਪੱਤਰੀ ਵਾਚੀ ਤੇ ਪੱਤਰੀ ਸੱਟੀ ਰਾਜੇ ਸਾਲ ਨੂੰ ਕੀ ਦੱਸਦੇ ਨੇ। ਰਾਜੇ ਸੱਦੇ ਏਲਚੀ ਉਸ ਨਜੂਮੀ ਸੱਦੇ, ਗੜ ਸਰਦੇ ਪੋਥੀਆਂ ਸਾਲ ਰਾਜੇ ਅੱਗੇ, ਕਿਲਾ ਤੇ ਰੱਖ ਲਓ ਨਾ ਸਿਰ ਮੋਮਨ ਲੱਭੇ, ਕਿੱਥੋਂ ਲਿਆਵਾਂ ਲੱਭ ਕੇ ਸਿਰ ਇੱਥੇ ਲੱਗੇ। ਨਜੂਮੀਆਂ ਦੱਸਿਆ ਰਾਜੇ ਸਾਲ ਨੂੰ, ਰਾਜਾ ਜੀ ਇੱਕ ਮੋਮਨ ਬੰਦਾ ਹੋਵੇ ਉਹਦਾ ਸਿਰ ਵੱਢ ਕੇ ਨੀਂਹ ਥੱਲੇ ਰੱਖਿਆ ਜਾਏ ਫਿਰ ਤੇਰਾ ਕਿਲਾ ਖਲੋਵੇਗਾ। ਰਾਜਾ ਸਾਲ ਸੋਚਦਾ ਕੌਣ ਅਰਬ ਵਿੱਚ ਜਾਵੇ ਤੇ ਜਾ ਕੇ ਮੋਮਨ ਬੰਦਾ ਲੈ ਕੇ ਆਵੇ। ਤੇ ਨਜੂਮੀ ਕੀ ਦੱਸਦੇ ਨੇ, ਅੰਦਰ ਤੇਰੇ ਸ਼ਹਿਰ ਦੇ ਇੱਕ ਮੋਮਨ ਵਸੇ, ਉਹ ਗੁਫੀਆਂ ਬਾਂਗਾ ਦੇਣ ਦਾ ਭੇਤ ਮੂਲ ਨਾ ਦੱਸੇ, ਪੰਜੇ ਵਕਤ ਨਮਾਜ਼ ਗੁਜ਼ਾਰਦਾ 30 ਰੋਜ਼ੇ ਰੱਖੇ, ਉਹ ਕਰਦਾ ਕੰਮ ਦੀਨ ਦੇ ਗਲ ਜੰਦੂ ਰੱਖੇ, ਉਹ ਕਰਦਾ ਕੰਮ ਦੀਨ ਦੇ ਗਲ ਜੰਦੂ ਰੱਖੇ। ਨਜੂਮੀਆਂ ਨੇ ਦੱਸਿਆ ਰਾਜੇ ਸਾਲ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ, ਜਾਓ ਸਾਰੇ ਸ਼ਹਿਰ ਵਿੱਚ ਢੰਡੋਰਾ ਫੇਰ ਦਿਓ, ਉਹ ਮੋਮਨ ਬੰਦਾ ਲੱਭਣਾ ਚਾਹੀਦਾ ਹੈ। ਰਾਜੇ ਸਾਲ ਦੇ ਸਿਪਾਹੀ ਕਿਸ ਤਰ੍ਹਾਂ ਲੱਭਣ ਜਾਂਦੇ ਨੇ, ਨੌਕਰ ਰਾਜੇ ਸਾਲ ਦੇ ਵੀ ਟੁਰ ਪਏ ਸਾਰੇ, ਗਲੀ ਗਲੀ ਉਹ ਢੂੰਡਦੇ ਸਾਲ ਦੇ ਹਲਕਾਰੇ, ਗਲੀ ਗਲੀ ਉਹ ਢੂੰਡਦੇ ਸਾਲ ਦੇ ਹਲਕਾਰੇ, ਘਰ ਮਾਈ ਦੇ ਪਹੁੰਚ ਗਏ ਉਹ ਸਿਪਾਹੀ ਸਾਰੇ, ਉਹਨਾਂ ਜੰਦਰੇ ਪਾਲੇ ਜ਼ੋਰ ਨਾਲ ਅੰਦਰ ਲੰਘ ਗਏ ਸਾਰੇ, ਅੱਗੇ ਪੀਰ ਮੁਰਾਦੀਆ ਖਲਾ ਨਮਾਜ਼ ਗੁਜ਼ਾਰੇ, ਉਹਦੇ ਪੱਟੀ ਪਾਈਆਂ ਬੇੜੀਆਂ ਗਲੀ ਸੰਗਲ ਮਾਰੇ, ਲੈ ਕੇ ਉਹਨੂੰ ਆ ਗਏ ਰਾਜੇ ਦਰਬਾਰੇ, ਲੈ ਕੇ ਉਹਨੂੰ ਆ ਗਏ ਰਾਜੇ ਦੇ ਦਰਬਾਰੇ। ਮੇਰੇ ਸਜਣੋ ਮਿੱਤਰੋ ਬੇਲੀਓ, ਰਾਜੇ ਸਾਲ ਦੇ ਸਿਪਾਹੀ ਹਜ਼ਰਤ ਪੀਰ ਮੁਰਾਦੀਏ ਨੂੰ ਰਾਜੇ ਦੇ ਪੇਸ਼ ਕਰ ਦਿੰਦੇ ਨੇ। ਦੱਸਿਆ ਕਿ ਰਾਜਾ ਜੀ ਇਹ ਮੋਮਨ ਬੰਦਾ ਹੈ, ਇਹਨੂੰ ਫੜ ਕੇ ਤੇਰੇ ਕੋਲ ਲੈ ਆਂਦਾ ਹੈ। ਤੇ ਹਜ਼ਰਤ ਪੀਰ ਮੁਰਾਦੀਆ ਰਾਜੇ ਸਾਲ ਨਾਲ ਇੱਕ ਸਵਾਲ ਕਰਦਾ, ਉਹ ਕਿਹੜਾ ਕਰਦਾ ਹੈ, ਬੋਲੇ ਪੀਰ ਮੁਰਾਦੀਆ ਸੱਚ ਆਖ ਸੁਣਾਈ, ਨਾਮ ਖੁਦਾ ਦੇ ਰਾਜਿਆ ਮੈਨੂੰ ਨਾ ਮਰਵਾਈ, ਮੈਂ ਇੱਕੋ ਬੇਟਾ ਮਾਈ ਦਾ ਹੋਰ ਭੈਣ ਨਾ ਭਾਈ, ਰੋਂਦੀ ਮਰ ਜਾ ਜੱਗ ਤੇ ਮੇਰੀ ਆਜਜ਼ ਮਾਈ, ਨਾਮ ਖੁਦਾ ਦੇ ਰਾਜਿਆ ਮੈਨੂੰ ਨਾ ਮਰਵਾਈ। ਮੇਰੇ ਦੋਸਤੋ, ਹਜ਼ਰਤ ਪੀਰ ਮੁਰਾਦੀਏ ਨੇ ਰਾਜੇ ਸਾਲ ਅੱਗੇ ਇਹ ਸਵਾਲ ਕੀਤਾ ਤੇ ਰਾਜਾ ਸਾਲ ਸੋਚਣ ਲੱਗ ਪਿਆ। ਤੇ ਉਧਰੋਂ ਮਾਈ ਰਾਸਤੀ ਜਿਸਲੇ ਆਪਣੇ ਘਰ ਆਈ, ਵੇਖਿਆ ਜੰਦਰੇ ਟੁੱਟੇ ਨੇ, ਹਜ਼ਰਤ ਪੀਰ ਮੁਰਾਦੀਆ ਨਜ਼ਰ ਨਹੀਂ ਆਇਆ। ਤੇ ਮਾਵਾਂ ਦੇ ਦਿਲ ਬੜੇ ਨਰਮ ਹੁੰਦੇ ਨੇ। ਉਸੇ ਵਕਤ ਮਾਈ ਰਾਸਤੀ ਬਾਹਰ ਭੱਜ ਵਗੀ ਤੇ ਲੋਕਾਂ ਨੂੰ ਪੁੱਛਦੀ ਏ, ਵੇ ਪੁੱਤਰੋ ਕਿਤੇ ਮੇਰਾ ਪੀਰ ਮੁਰਾਦੀਆ ਵੇਖਿਆ ਹੋਵੇ। ਲੋਕਾਂ ਦੱਸਿਆ ਰਾਜੇ ਸਾਲ ਦੇ ਸਿਪਾਹੀ ਉਹਦੇ ਪੱਟੀ ਬੇੜੀਆਂ ਪਾਈਆਂ ਸਨ, ਗਲ ਸੰਗਲ ਮਾਰੇ ਸਨ, ਉਹਨੂੰ ਰਾਜੇ ਦੇ ਦਰਬਾਰ ਲੈ ਗਏ ਨੇ। ਮਾਈ ਰਾਸਤੀ ਉੱਥੋਂ ਜੂੰ ਭੱਜੀ ਤੇ ਰਾਜੇ ਸਾਲ ਕੋਲ ਆ ਜਾਂਦੀ ਏ। ਉੱਥੇ ਕਾ ਕੇ ਸਵਾਲ ਕਰਦੀ ਰਾਜੇ ਸਾਲ ਲੱਗੇ। ਉਹ ਕਿਹੜਾ ਸਵਾਲ ਕਰਦੀ ਏ,
ਉਹ ਬੋਲੀ ਮਾਈ ਰਾਸੀ ਤੇਰਾ ਕੀ ਦਸਤੂਰੀ, ਇਹਨੂੰ ਨਾ ਮਾਰੀ ਰਾਜਿਆ ਇਹ ਤਾਂ ਬੇਕਸੂਰੀ। ਅਸ਼ਰ ਦਿਆੜੇ ਰਾਜਿਆ ਜੰਗ ਹੋਣ ਜ਼ਰੂਰੀ, ਅਸ਼ਰ ਦਿਆੜੇ ਰਾਜਿਆ ਜੰਗ ਹੋਣ ਜ਼ਰੂਰੀ। ਮੇਰੇ ਦੋਸਤੋ ਸੱਜਣੋ ਮਿੱਤਰੋ, ਰਾਜੇ ਸਾਲ ਨੇ ਜਿਸ ਵੇਲੇ ਮਾਈ ਰਾਸੀ ਦੀ ਇੰਨੀ ਗੱਲ ਸੁਣੀ ਤੇ ਸੋਚੀ ਪੈ ਗਿਆ। ਕਹਿਣ ਲੱਗਾ ਅੱਜ ਤੇ ਮੇਰੇ ਕਾਬੂ ਆਇਆ ਏ, ਜੇ ਇਹਨੂੰ ਮੈਂ ਛੱਡ ਦਿੱਤਾ ਤੇ ਇਹਨੇ ਫਿਰ ਮੇਰੇ ਕਾਬੂ ਨਹੀਂ ਆਉਣਾ। ਤੇ ਰਾਜਾ ਸਾਲ ਉੱਥੇ ਬੜੇ ਗੁੱਸੇ ਨਾਲ ਮਾਈ ਰਾਸੀ ਨਾਲ ਗੱਲ ਕਰਦਾ। ਉਹ ਕਿਹੜੀ ਕਰਦਾ? ਬੋਲੇ ਰਾਜਾ ਸਾਲੇ ਮਾਰ ਕੇ ਪੱਬੀ ਪੈਂਦਾ, ਇਹਨੂੰ ਛੱਡਾ ਮਾਈਏ ਮੇਰਾ ਕਿਲਾ ਨਹੀਂ ਪੈਂਦਾ। ਇਥੋਂ ਟੁਰ ਜਾ ਬੁੜੜੀਏ ਸਾਲ ਰਾਜਾ ਕਹਿੰਦਾ, ਨੀ ਇਥੋਂ ਟੁਰ ਜਾ ਬੁੜੜੀਏ ਸਾਲ ਰਾਜਾ ਕਹਿੰਦਾ। ਇੰਨੀਆਂ ਗੱਲਾਂ ਹੋਈਆਂ। ਰਾਜੇ ਸਾਲ ਨੇ ਫਟਾਫਟ ਤਲਵਾਰ ਫੜੀ, ਹਜ਼ਰਤ ਪੀਰ ਮੁਰਾਦੀਏ ਦਾ ਸਿਰ ਲਾ ਦਿੱਤਾ। ਮੇਰੇ ਸੱਜਣੋ ਮਿੱਤਰੋ ਬੇਲੀਓ, ਜੇ ਰਾਜੇ ਸਾਲ ਨੇ ਹਜ਼ਰਤ ਪੀਰ ਮੁਰਾਦੀਏ ਦਾ ਸਿਰ ਲਾਇਆ ਤੋ ਸਿਰ ਨੇ ਡਿੱਗਦਿਆਂ ਸਾਰ 3 ਵਾਰੀ ਮੁਹੰਮਦ ਮੁਸਤਫਾ ਦਾ ਕਲਮਾ ਪੜਿਆ। ਤੇ ਰਾਜੇ ਸਾਲ ਨੂੰ ਮਾਈ ਰਾਸੀ ਕਹਿੰਦੀ ਏ ਵੀ ਰਾਜਾ ਤੂੰ ਮੈਨੂੰ ਪਛਾਣਿਆ ਨਹੀਂ? ਉਹਨੇ ਆਖਿਆ ਮੈਂ ਨਹੀਂ ਪਛਾਣਿਆ ਮਾਈਏ। ਕਹਿਣ ਲੱਗੀ ਮੈਂ ਤੇਰੀ ਭੈਣ ਰਾਸੀ ਆ, ਇਹ ਤੇਰਾ ਭਨੇਵਾ ਸੀ। ਕਹਿਣ ਲੱਗਾ ਤੂੰ ਪਹਿਲਾਂ ਦੱਸਣਾ ਸੀ, ਹੁਣ ਜੋ ਕੁਝ ਵੀ ਹੋ ਗਿਆ ਮੈਨੂੰ ਇਸ ਗੱਲ ਦੀ ਭੈਣਾ ਤੂੰ ਮਾਫੀ ਦੇ ਦੇ। ਮਾਈ ਰਾਸੀ ਉੱਥੇ ਮਾਫ ਨਹੀਂ ਕਰਦੀ, ਉਹ ਆਪਣੇ ਭਰਾ ਨਾਲ ਰਾਜੇ ਸਾਲ ਨਾਲ ਇੱਕ ਗੱਲ ਕਰਦੀ ਪਈ ਏ। ਉਹ ਕਿਹੜੀ ਗੱਲ ਕਰਦੀ ਏ? ਸਾਦਕ ਪੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ ਤੇ ਲਾਲਾ ਜੀ GS ਸਟੂਡੀਓ ਵਾਲੇ ਰਿਕਾਰਡ ਕਰਦੇ ਪਏ ਨੇ। ਸ਼ਾਇਰ ਕੀ ਲਿਖਦਾ? ਮੈਂ ਪੁੱਤਰ ਪੁੱਤਰ ਕਿਨੂੰ ਆਖਾਂ ਤੇ ਕਿਨੂੰ ਆਖ ਸੁਣਾਵਾਂਗੀ, ਨਿਕਲ ਜਾਵਾਂਗੀ ਤੇਰੇ ਸ਼ਹਿਰੋਂ ਬਾਹਰ ਤੇ ਫਿਰ ਨਾ ਇੱਥੇ ਆਵਾਂਗੀ। ਸੈਮਣਾ ਦੀ ਖਾਕ ਲੈ ਕੇ ਤੇ ਮੈਂ ਸਿਰ ਆਪਣੇ ਵਿੱਚ ਪਾਵਾਂਗੀ। ਮੇਰੇ ਦੋਸਤੋ ਸੱਜਣੋ ਮਿੱਤਰੋ, ਮਾਈ ਰਾਸੀ ਨੇ ਰਾਜੇ ਸਾਲ ਨੂੰ ਮਾਫ ਨਹੀਂ ਕੀਤਾ ਤੇ ਸ਼ਹਿਰੋਂ ਬਾਹਰ ਟੁਰ ਗਈ ਜੰਗਲਾਂ ਵਿੱਚ ਤੇ ਮੁੜ ਕੇ ਵਾਪਸ ਨਹੀਂ ਆਈ। ਮੇਰੇ ਸੱਜਣੋ ਇਹ ਸੀ ਦਾਸਤਾਨ ਹਜ਼ਰਤ ਪੀਰ ਮੁਰਾਦੀਆ, ਜਿਹੜਾ ਜਨਾਬ ਦੀ ਖਿਦਮਤ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਜਨਾਬ ਦੀ ਖਿਦਮਤ ਵਿੱਚ ਦਾਸਤਾਨ ਪੇਸ਼ ਕੀਤੀ ਜਾਏਗੀ ਪੂਰਨ ਭਗਤ ਨਵੇਂ ਅੰਦਾਜ਼ ਵਿੱਚ। ਇਸ ਦੇ ਨਾਲ ਹੀ ਸਾਦਕ ਪੱਟੀ ਨੂੰ ਤੇ ਲਾਲਾ ਜੀ GS ਸਟੂਡੀਓ ਵਾਲਿਆਂ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।